आके शीस भेंट देओ, शीस भेंट देओ सतगुर आके। सतगुर आके शीस भेंट देओ, शीस भेंट देओ सतगुर आके शीस भेंट देओ, शीस भेंट देओ। जे सतगुर साचे पावे, जे सतगुर साचे पावे, जे सतगुर साचे पावे, जे सतगुर साचे पावे। सतगुर आके शीस भेंट देओ, शीस भेंट देओ सतगुर आके शीस भेंट देओ, शीस भेंट देओ। जे सतगुर साचे पावे, जे सतगुर साचे पावे। शीस भेंट देओ सतगुर आके शीस भेंट देओ। गुर पारस हम लोग मिल कंचन होया, मिल कंचन होया। गुर आके शीस भेंट देओ, शीस भेंट देओ सतगुर आके शीस भेंट देओ, शीस भेंट देओ। ज्योति जोत मिलाए काया गढ़ सोहयारा, काया गढ़ सोहयारा। ज्योति जोत मिलाए काया गढ़ सोहयारा, काया गढ़ सोहयारा। सतगुर आके शीस भेंट देओ, शीस भेंट देओ सतगुर आके शीस भेंट देओ, शीस भेंट देओ। काया गढ़ सोहया मेरा प्रभु मोया, क्यों सास विलास विसारियै, क्यों सास विलास विसारियै। अक्लेश दया गोचर पकड़िया गुर शाबी, सतगुर कै बलिहारियै, हाँ सतगुर कै बलिहारियै। सतगुर आके शीस भेंट देओ। बल्ले 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 बल्ले
ਐਸਾ ਕਰੋ ਆ ਲਾਈਨ ਤੇ ਐਨੂੰ ਚੱਲ ਜਾਓ ਭਾਜੀ ਉਹ ਸੇਮ ਥਿੰਗ ਆ ਉਹਨੂੰ ਚੱਲ ਜਾਓ ਭਾਜੀ ਮੰਨੂ ਚੜਾਉਣੇ ਨੇ ਆਜੋ ਐਨੂੰ ਆਜੋ ਹਾਂਜੀ ਥੋੜਾ ਜਿਹਾ ਐਨੂੰ ਆਜੋ ਥੋੜਾ ਹੀ ਔਨ ਲਾਈਨ ਲੈ ਜਾਓ ਉਹ ਸੇਮ ਥਿੰਗ ਆ ਲਾਈਨ ਓਕੇ ਸਾਰੇ ਤੇ ਪੀਤਾ ਵੀ ਇੱਥੇ ਕੋਈ ਨਹੀਂ ਜਿਹੜਾ ਉਹ ਹੈ ਦੇ ਨਾਲ ਭਾਵ ਹਰ ਇੱਕ ਚੀਜ਼ ਇਸ ਵੀਡੀਓ ਦੇ ਰਾਹੀਂ ਅਸੀਂ ਸੁਣ ਸਕਦੇ ਹਾਂ। ਕੀਰਤਨ ਕਥਾ ਗੁਰਮਤਿ ਵਿਚਾਰਾਂ ਬਹੁਤ ਵਧੀਆ ਖਬਰਾਂ। ਉਹਦਾ ਭਾਵ ਕਿ ਜਿਹੜੀਆਂ ਖਬਰਾਂ ਸਾਨੂੰ ਨਹੀਂ ਸੁਣਨ ਨੂੰ ਮਿਲਦੀਆਂ ਵਧੀਆ ਵਧੀਆ ਪੱਤਰਕਾਰਾਂ ਦੇ ਨਾਲ ਸੰਪਰਕ ਕਰਕੇ ਇੰਡੀਆ ਤੋਂ ਇਹ ਖਬਰਾਂ ਲੈਂਦੇ ਹਨ ਤੇ ਬਹੁਤ ਬਹੁਤ ਅਸੀਂ ਫਿਰ ਤੋਂ ਪੰਜਾਬੀ ਯੂਐਸ ਰੇਡੀਓ ਦਾ ਧੰਨਵਾਦੀ ਹਾਂ ਤੇ ਜਿਹੜੇ ਕਿ ਇਹ ਇਸ ਮਹਿਕ ਨੂੰ ਅੱਜ ਖਿਲਾ ਰਹੇ ਹਨ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾ ਬਹੁਤ ਬਹੁਤ ਧੰਨਵਾਦ ਜੋ ਕਿ ਇੰਡੀਆ ਤੋਂ ਸਾਨੂੰ ਆਵਾਜ਼ ਸੁਣਾਉਂਦੇ ਹੁੰਦੇ ਸੀ ਕੱਲੀ ਅਸੀਂ ਇਹਨਾਂ ਦੀ ਆਵਾਜ਼ ਹੀ ਸੁਣਦੇ ਸੀਗੇ। ਅੱਜ ਅਸੀਂ ਇਹਨਾਂ ਨੂੰ ਪ੍ਰਤੱਖ ਵੇਖ ਸਕਦੇ ਹਾਂ। ਧੜਕਣ ਨੇ ਧੜਕ ਇੱਧਰ ਸਾਡੇ ਵੀਰ ਜੀ ਖੜੇ ਨੇ ਇੱਦਾਂ ਵੀ ਰਾਜਕਾਰਨ ਵਿੱਚ ਨਹੀਂ ਦਹਿਲਾ ਮਾਰਦੇ ਆ ਜਮੇ ਨਹੀਂ ਕਿਸੇ ਨੂੰ ਮਕਸਦ ਦੇ ਇਹਨਾਂ ਦੇ ਅੰਦਰ ਗੁਰਸਿੱਖੀ ਹੈ। ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਸਮੂਹ ਤੁਹਾਡੀ ਟੀਮ ਦਾ ਬਹੁਤ ਬਹੁਤ ਮੈਂ ਧੰਨਵਾਦੀ ਕਰਦਾ। ਪੰਜਾਬੀ ਰੇਡੀਓ USA ਦੇ ਉੱਤੇ ਆਪ ਸਭ ਦਾ ਫਿਰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੈਲਮਾ ਗੁਰਦੁਆਰਾ ਸਾਹਿਬ ਵਿਖੇ ਜਿੱਥੇ ਕਿ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਉੱਥੋਂ ਆਪਾਂ ਤੁਹਾਨੂੰ ਇਹ ਕਵਰੇਜ ਲੈ ਕੇ ਹਾਜ਼ਰ ਹਾਂ। ਇਸ ਟਾਈਮ ਆਪਾਂ ਪਹੁੰਚ ਚੁੱਕੇ ਹਾਂ ਪ੍ਰਣਾਮ ਸ਼ਹੀਦਾਂ ਨੂੰ ਲੰਗਰ ਗਰੁੱਪ ਵਾਲੇ ਸਾਡੇ ਵੀਰ ਜੋ ਕਿ ਹਰ ਥਾਂ ਜਿੱਥੇ ਵੀ ਸੇਵਾ ਹੁੰਦੀ ਆ ਜਿੱਥੇ ਵੀ ਸੇਵਾ ਦੀ ਲੋੜ ਹੁੰਦੀ ਆ ਉੱਥੇ ਪਹੁੰਚਦੇ ਆ। ਵਿਸ਼ੇਸ਼ ਤੌਰ ਤੇ ਸੈਲਮਾ ਦੇ ਵਿੱਚ ਯੂਬਾ ਸਿਟੀ ਸੈਕਰਾਮੈਂਟੋ ਤੋਂ ਆਏ ਨੇ ਤੇ ਇੱਥੇ ਲੰਗਰਾਂ ਦੀਆਂ ਸੇਵਾਵਾਂ ਜਿਹੜੀਆਂ ਉਹ ਨਿਭਾ ਰਹੇ ਆ। ਹਰ ਸਾਲ ਜਦੋਂ ਵੀ ਆਪਾਂ ਯੂਬਾ ਸਿਟੀ ਦੇ ਨਗਰ ਕੀਰਤਨ ਦੇ ਉੱਤੇ ਪਹੁੰਚਦੇ ਆ ਇਹ ਸਾਡੇ ਵੀਰ ਉੱਥੇ ਹਮੇਸ਼ਾ ਪਿਛਲੇ ਹਫਤੇ 2 ਮਹੀਨੇ ਤੋਂ 1 ਮਹੀਨੇ ਤੋਂ ਲਗਾਤਾਰ ਜਿਹੜੀਆਂ ਸੇਵਾਵਾਂ ਉੱਥੇ ਕਰਦੇ ਆ ਤੇ ਇੱਥੇ ਵਿਸ਼ੇਸ਼ ਤੌਰ ਦੇ ਉੱਤੇ ਚੱਲ ਕੇ ਆਏ ਆ। ਉਹ ਆਪਾਂ ਬਿੱਲੇ ਭਾਜੀ ਨਾਲ ਗੱਲਬਾਤ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬਿੱਲਾ ਵੀਰ ਜੀ ਇੱਥੇ ਵੀ ਹੁਣ ਆਪਾਂ ਨੂੰ 2 ਸਾਲਾਂ ਬਾਅਦ ਮੌਕਾ ਮਿਲਿਆ ਆ। ਤੁਸੀਂ ਹੁਣ ਵਿਸ਼ੇਸ਼ ਤੌਰ ਤੇ ਆਏ ਆ ਯੂਬਾ ਸਿਟੀ ਤੋਂ ਇੱਥੇ ਫਰੈਸਨੋ ਦੇ ਨਜ਼ਦੀਕ ਸੈਲਮਾ। ਕਿੱਦਾਂ ਦਾ ਉਤਸ਼ਾਹ ਕਿੱਦਾਂ ਦਾ ਹੈ ਸੰਗਤ ਦਾ? ਸਾਧ ਸੰਗਤ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਦੇ ਪ੍ਰਗਟ ਦਿਹਾੜੇ ਦੀ ਖੁਸ਼ੀ ਦੀ ਦਿਨ ਦੀ ਸਾਰੀ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਜੇ ਮੈਂ ਉਤਸ਼ਾਹ ਦੀ ਗੱਲ ਕਰਾਂ ਤਾਂ 2 ਸਾਲ ਬਾਅਦ ਰੱਬ ਨੇ ਫਿਰ ਇਹ ਮੌਕਾ ਬਖਸ਼ਿਆ ਜਿਹੜਾ ਇਸ ਸਾਲ ਉਤਸ਼ਾਹ ਅੱਗੇ ਪਿਛਲੇ ਸਾਲਾਂ ਦੇ ਨਾਲੋਂ ਇਸ ਸਾਲ ਦੂਣੀ ਸੰਗਤ ਵਾ ਕਿਉਂਕਿ ਅਸੀਂ ਜੋ ਕੱਲ ਸ਼ਾਮੀ ਆਏ ਸੀਗੇ। ਕੱਲ ਸ਼ਾਮੀ ਵੀ ਬਹੁਤ ਜ਼ਿਆਦਾ ਸੰਗਤ ਸੀਗੀ ਜਿਹੜੀ ਅੱਜ ਸਵੇਰ ਤੋਂ ਤਾਂ ਇੰਨੀ ਸੰਗਤ ਹੈਗੀ ਆ ਹਾਲੇ ਸਟਿਲ ਵੀ ਜਿਹੜੀ ਹੈਗੀ ਆ ਲੋਕੀ ਪ੍ਰਸ਼ਾਦਾ ਛਕਣ ਵਾਸਤੇ ਸਵੇਰ ਦੇ ਲਾਈਨਾਂ ਵਿੱਚ ਲੱਗੇ ਹੋਏ ਆ। ਅਸੀਂ ਜਿੰਨਾ ਕਿ ਸਮਾਨ ਲੈ ਕੇ ਆਏ ਸੀਗੇ ਜੀ ਸਾਡੇ ਕੋਲ ਥੋੜਾ ਹੀ ਰਹਿ ਗਿਆ ਆਲਮੋਸਟ ਮਸਤਾਨਾ ਹੋ ਚੁੱਕੇ ਆ। ਬੜੀ ਬਾਬੇ ਦੀ ਕਿਰਪਾ ਹੈ ਜੀ। ਸਾਡੇ ਜਿੰਨੇ ਵੀ ਮੁੰਡੇ ਆ ਬੜੇ ਉਤਸ਼ਾਹ ਦੇ ਨਾਲ ਸੇਵਾ ਕੀਤੀ ਆ। ਸਾਰੇ ਮੁੰਡੇ ਗੱਲ ਕਹਿ ਰਹੇ ਆ ਵੀ ਇਸ ਸਾਲ ਜਿਹੜੀ ਸੰਗਤ ਵਾ ਉਹ ਦੂਣੀ ਤਿਣੀ ਇਸ ਗੁਰੂ ਘਰ ਦੇ ਵਿੱਚ ਆਈ ਆ। ਬੜੀ ਚੰਗੀ ਗੱਲ ਵਾ। ਨਾਲ ਆਪਣੇ ਬੱਚਿਆਂ ਨੂੰ ਵੀ ਲੋਕੀ ਲੈ ਕੇ ਆਏ ਆ। ਸਾਹ ਚੰਗੀ ਬੱਚਿਆਂ ਨੂੰ ਲੈ ਕੇ ਵੀ ਆਇਆ ਕਰੋ। ਇਹਨਾਂ ਦਿਨਾਂ ਦਿਹਾੜਿਆਂ ਦੇ ਬਾਰੇ ਦੱਸਿਆ ਵੀ ਕਰੋ। ਜੇ ਆਪਾਂ ਦੱਸਾਂਗੇ ਤਾਂ ਫਿਰ ਹੀ ਸਾਡੇ ਬੱਚਿਆਂ ਨੂੰ ਪਤਾ ਲੱਗੂਗਾ ਵੀ ਇਹ ਕਿਹੜਾ ਦਿਨ ਸੀਗਾ। ਇਸ ਦਿਨ ਕੀ ਹੋਇਆ ਸੀਗਾ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ
ਆਪਣੇ ਪ੍ਰਗਟ ਕੀਤਾ ਸੀਗਾ ਜੀ। ਇਸ ਕਰਕੇ ਸਾਡੇ ਫੇਰ ਹੀ ਬੱਚੇ ਸਾਡੇ ਸਿੱਖੀ ਦੇ ਨਾਲ ਜੁੜੇ ਰਹਿਣਗੇ। ਹੁਣ ਬਾਕੀ ਮੈਂ ਪੰਜਾਬੀ ਰੇਡੀਓ ਵਾਲੇ ਵੀਰ ਜਿਹੜੇ ਹੈਗੇ ਆ, ਇਹ ਸਾਡੇ ਘਰ ਦੀ ਟੀਮ ਆ ਜੀ। ਇਹਨੂੰ ਇਹ ਨਹੀਂ ਕਿਹਾ ਜਾ ਸਕਦਾ ਵੀ ਇਹ ਸਾਡੇ ਨਾਲੋਂ ਵਿਛੋੜ ਕੇ ਨਹੀਂ ਇਹਨਾਂ ਨੂੰ ਕਦੀ ਵੀ ਸੋਚਿਆ ਜਾਂ ਦੇਖਿਆ ਜਾ ਸਕਦਾ। ਜਿੱਥੇ ਵੀ ਅਸੀਂ ਜਾਈਏ ਇਹ ਸਾਡੇ ਨਾਲ ਰਹਿੰਦੇ ਆ। ਜੁੱਬਾ ਸਿਟੀ ਵੀ ਜਦੋਂ ਆਉਂਦੇ ਹੈਗੇ ਆ ਪਹਿਲਾਂ ਇਹ ਸਾਡੇ ਕੋਲ ਆਉਣ ਕੇ ਮੈਂ ਇਹਨਾਂ ਦਾ ਵੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਜਿਹੜੀ ਇਹ ਤੁਹਾਨੂੰ ਕੋਈ ਵੀ ਰੇਡੀਓ ਦੇ ਉੱਤੇ ਇਨਫੋਰਮੇਸ਼ਨ ਦਿੰਦੇ ਆ ਉਹਦੇ ਵਾਸਤੇ ਵੀ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਪੰਜਾਬ ਦੀ ਪੂਰੇ ਵਰਲਡ ਦੀ ਤਾਜ਼ਾ ਤੋਂ ਤਾਜ਼ਾ ਖਬਰ ਜਿਹੜੀ ਕਿਸੇ ਵੀ ਸਟੇਸ਼ਨ ਤੇ ਨਹੀਂ ਮਿਲਦੀ ਉਹ ਤੁਹਾਨੂੰ ਪੰਜਾਬੀ ਰੇਡੀਓ USA ਤੋਂ ਸੁਣਨ ਵਾਸਤੇ ਮਿਲਦੀ ਆ। ਮੈਂ ਉਚੇਚੇ ਤੌਰ ਤੇ ਇਹਨਾਂ ਦੀ ਸਾਰੀ ਟੀਮ ਦਾ, ਪ੍ਰਵੀਨ ਸ਼ਰਮਾ ਮੇਰਾ ਛੋਟਾ ਵੀਰ ਜਿਹੜਾ ਮਹੀਨਾ ਖੋ ਇੰਡੀਆ ਤੋਂ ਆਏ ਨੂੰ, ਉਹਨੂੰ ਵੀ ਮੈਂ ਨਿੱਘੀ ਜੀਆਂ ਆਖਦਾ ਹਾਂ ਤੇ ਬਹੁਤ ਬਹੁਤ ਆਪਣੀ ਟੀਮ ਵੱਲੋਂ ਇਹਨਾਂ ਦਾ ਧੰਨਵਾਦ ਕਰਦਾ ਹੋਇਆ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਬਿੱਲਾ ਵੀਰ ਜੀ। ਆਓ ਗਿੱਲ ਵੀਰ ਜੀ, ਕੀ ਕਹਿਣਾ ਚਾਹੁੰਦੇ ਆ? ਸੰਗਤਾਂ ਨੂੰ ਕੀ ਕਹਿਣਾ ਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਗੁਰਪੁਰਬ ਦੀ ਵਿਸਾਖੀ ਦੀ ਲੱਖ ਲੱਖ ਵਧਾਈ ਮੇਰੇ ਵੱਲੋਂ। ਸਾਰੀ ਸੰਗਤਾਂ ਨੂੰ ਜੀ ਆਇਆਂ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸੋ ਸੰਗਤੋ ਤੁਸੀਂ ਦੇਖੋ ਚਾਹ ਦਾ ਲੰਗਰ ਚੱਲ ਰਿਹਾ। ਜਿੱਦਾਂ ਸਾਨੂੰ ਦੱਸ ਕੇ ਗਏ ਵੀ ਲੰਗਰ ਮਸਤਾਨਾ ਹੀ ਜਿਹੜਾ ਹੋ ਰਿਹਾ ਆ। ਸੰਗਤ ਬਹੁਤ ਆ। ਇੱਧਰ ਪਕੌੜੇ ਤਲੇ ਜਾ ਰਹੇ ਆ, ਇੱਧਰ ਚਾਹ ਪੈ ਰਹੀ ਆ। ਸੋ ਆਪਣਾ ਇਹਨਾਂ ਦੇ ਨਾਲ ਵਾਰੀ ਸਿਰ ਜਿਹੜੀ ਆ ਉਹ ਗੱਲਬਾਤ ਜਿਹੜੀ ਉਹ ਕਰਦੇ ਆ। ਹਾਂਜੀ, ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਵਾਹਿਗੁਰੂ ਜੀ। ਕੀ ਨਾਮ ਹੈ ਜੀ ਆਪਦਾ? ਮੇਰਾ ਨਾਮ ਗੁਰਨੇਕ ਸਿੰਘ ਦਿਓਲ। ਤੇ ਜਰਨੈਲ ਸਿੰਘ ਜੀ, ਤੁਸੀਂ ਯੂਬਾ ਸਿਟੀ ਤੋਂ ਆਏ ਆ? ਯੈਸ ਸਰ। ਪਿਛਲੀ ਵਾਰੀ ਵੀ ਆਏ ਸੀ ਉਦੋਂ? ਹਾਂਜੀ। ਇਸ ਵਾਰ ਸੰਗਤ ਬਹੁਤ ਹੈ। ਪਰ ਸੰਗਤ ਅੱਗੇ ਨਾਲ ਦੁੱਗਣੀ ਆ ਜੀ। ਕਦੋਂ ਲੱਗ ਰਿਹਾ ਆ ਵੀ ਹੁਣ ਰੌਣਕ ਲੱਗਦੀ ਆ, ਸੰਗਤ ਇਕੱਠੀ ਹੁੰਦੀ ਆ? ਹਾਂਜੀ ਹਾਂਜੀ। ਖਾਲਸੇ ਦਾ ਜਨਮ ਦਿਨ ਆ ਜੀ, ਖੁਸ਼ੀ ਆ। ਤੁਹਾਡੀ ਚਾਹ ਬਹੁਤ ਮੰਨੀ ਪਰਮੰਨੀ ਆ। ਕਿਉਂ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਖਾਲਸਾ ਫਤਿਹ ਜੀ। ਆਓ ਸਾਡੇ ਵੀਰ ਦੇ ਨਾਲ ਗੱਲ ਕਰਦੇ ਆ। ਇਸ ਟਾਈਮ ਪਕੌੜੇ ਕੱਢ ਰਹੇ ਆ। ਵਾਹ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ ਬਾਈ ਜੀ ਆਪਦਾ? ਆਪਣਾ ਜੀ ਅਰਵਿੰਦਰ ਤੱਖਰ ਜੀ। ਹਾਂਜੀ ਅਰਵਿੰਦਰ ਤੱਖਰ ਜੀ, ਤੁਸੀਂ ਇੱਥੋਂ ਲੋਕਲ ਆਏ ਆ? ਤੁਸੀਂ ਵੀ ਆਏ ਆ ਯੂਬਾ ਸਿਟੀ? ਨਹੀਂ ਭਾਜੀ, ਆਪਾਂ ਆ ਹੈ ਤਾਂ ਇਹਨਾਂ ਦੇ ਨਾਲ ਹੀ ਆ ਸੰਗਤ ਦੇ। ਆਪਾਂ ਫ੍ਰਿਜ ਨੂੰ ਰਹਿੰਦੇ ਆ ਜੀ। ਅੱਛਾ ਜੀ। 18 22 ਸਾਲਾਂ ਦਾ ਮੈਂ ਵੀ ਇਹਨਾਂ ਦੇ ਨਾਲ ਹੀ, ਹਰੇਕ ਇੱਥੇ ਵੀ ਯੁਵਾ ਸਿਟੀ ਵੀ। ਤੇ ਹਾਂਜੀ, ਅੱਜ ਕਿਹੜੇ ਪਕੌੜੇ ਕੱਢ? ਅੱਜ ਜੀ ਇਹ ਗੋਭੀ ਵਾਲੇ ਚੱਲਦੇ ਜੀ ਹੁਣ ਇਸ ਵੇਲੇ। ਹਾਂਜੀ ਹਾਂਜੀ, ਪਹਿਲਾਂ ਪਨੀਰ ਵਾਲੇ ਸੀਗੇ ਤੇ ਹੁਣ ਗੋਭੀ ਦੇ ਚੱਲਦੇ ਆ ਜੀ। ਵਧੀਆ ਜੀ, ਧੰਨਵਾਦ ਜੀ। ਧੰਨਵਾਦ ਜੀ। ਵਾਹਿਗੁਰੂ ਜੀ। ਹਾਂਜੀ, ਕੀ ਨਾਮ ਹੈ ਜੀ? ਮਨਦੀਪ ਸਿੰਘ ਢਿੱਲੋਂ ਜੀ। ਜੀ ਕੀ ਸੰਗਤਾਂ ਨੂੰ ਕਹਿਣਾ ਚਾਹੁੰਦੇ ਅੱਜ ਖਾਲਸਾ ਪੰਥ ਦੇ ਸਾਜਨਾ ਦਿਵਸ? ਅਸੀਂ ਵਧਾਈ ਦੇਣਾ ਚਾਹੁੰਦੇ ਬਹੁਤ ਬਹੁਤ ਖਾਲਸਾ ਪੰਥ ਨੂੰ ਜੀ। ਤੇ ਕਿੰਨੇ ਵਰਿਆਂ ਤੋਂ ਤੁਸੀਂ ਸੇਵਾ ਦੇ ਵਿੱਚ ਹਮੇਸ਼ਾ ਆਉਂਦੇ ਆ? ਇੱਥੋਂ ਹੋ ਗਿਆ ਸਾਨੂੰ 9 ਸਾਲ, ਮੈਨੂੰ ਤਾਂ ਹੋ ਗਿਆ ਉਹਦੇ ਨਾਲ ਜੀ। ਤੁਸੀਂ ਇਸ ਪ੍ਰਣਾਮ ਸ਼ਹੀਦਾਂ ਨੂੰ ਲੰਗਰ ਗਰੁੱਪ ਦੇ ਨਾਲ ਕਾਤੋਂ ਆ? ਤੋਂ 20 ਸਾਲ ਤੋਂ ਆ ਜੀ। ਹਾਂਜੀ ਜੀ। ਤੁਸੀਂ ਲੋਕਲ ਰਹਿੰਦੇ ਆ ਜਾਂ ਤੁਸੀਂ ਵੀ ਯੂਬਾ ਸਿਟੀ ਸੈਕੰਡ? ਜੁਬਾ ਸਿਟੀ ਤੋਂ ਆਏ ਆ ਜੀ। ਬਹੁਤ ਧੰਨਵਾਦ ਜੀ। ਆਪ ਜੀ ਦਾ ਨਾਮ ਬਾਜੀ? ਪਾਲੀ ਸਿੰਘ ਸੰਘਾ ਜੀ। ਹਾਂਜੀ ਪਾਲੀ ਸਿੰਘ ਜੀ, ਕੀ ਹਾਲ ਨੇ? ਕੀ ਸੰਗਤਾਂ ਨੂੰ ਕਹਿਣਾ ਹੈ? ਵਾਹ ਜੀ, ਖਾਲਸਾ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ। ਪੰਜਾਬੀ ਰੇਡੀਓ USA ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਸਰਬੱਤ ਸੰਗਤਾਂ ਨੂੰ ਹਮੇਸ਼ਾ ਹੀ ਜੋੜ ਕੇ ਰੱਖਦੇ ਆ। ਤੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਲਗਾਤਾਰ ਪਿਛਲੇ ਕਈ ਘੰਟਿਆਂ ਤੋਂ ਸੇਵਾਵਾਂ ਚੱਲ ਰਹੀਆਂ ਆ ਤੇ ਆ ਫਰਾਈਆਂ ਵੀ ਕੱਢੀਆਂ ਜਾ ਰਹੀਆਂ ਜੀ। ਕੀ ਨਾਮ ਹੈ ਜੀ? ਬਲਜਿੰਦਰ ਸਿੰਘ ਜੀ। ਜੀ ਤੁਸੀਂ ਇੱਥੋਂ ਆਏ ਜਾਂ ਤੁਸੀਂ ਵੀ ਯੂਬਾ ਸਿਟੀ ਤੋਂ ਆਏ ਆ? ਜੁਬਾ ਸਿਟੀ ਤੋਂ। ਇਹ ਚਾਹ ਹੋਰ ਕੀ ਕੁਛ? ਅੱਛਾ ਜੀ, ਮਸਤਾਨੇ ਹੋ ਗਏ ਹੋਰ ਜੀ। ਠੀਕ ਹੈ ਜੀ। ਸੋ ਬਿਲਕੁਲ ਜੀ, ਬਹੁਤ ਸੇਵਾਵਾਂ ਕਰ ਰਹੇ। ਕੀ ਨਾਮ ਹੈ ਮੁੰਡਿਓ? ਗੁਰਕਮਲ ਸਿੰਘ। ਇੰਦਰਜੀਤ ਸਿੰਘ। ਸੋ ਕੀ ਕਹਿਣਾ ਚਾਹੁੰਦੇ ਹੋ ਖਾਲਸਾ ਪੰਥ ਦੇ ਸਾਜਨਾ ਦਿਵਸ ਤੇ? ਸਾਰਿਆਂ ਨੂੰ ਪਹਿਲਾਂ ਤਾਂ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਸਾਰੀਆਂ ਸੰਗਤਾਂ ਨੂੰ। ਤਾਂ ਕਰ ਲਓ ਜੀ, ਕਰ ਲਓ, ਪਹਿਲਾਂ ਫਰਾਈਆਂ ਕਰ ਲਓ, ਸੰਗਤਾਂ ਉਡੀਕ ਰਹੀਆਂ ਨੇ। ਬਹੁਤ ਖਾਲਸਾ ਫਤਿਹ ਜੀ। ਫਤਿਹ ਜੀ। ਜੀ ਹਾਂਜੀ, ਆਪ ਜੀ ਆਪਣੇ ਸੰਗਤਾਂ ਨੂੰ ਨਾਮ ਦੱਸਿਓ ਜੀ। ਅੱਗੇ ਆ ਜਾਓ ਥੋੜਾ ਜਿਹਾ। ਸਿੰਘ ਢਿੱਲੋਂ ਆ ਜੀ। ਸੋ ਪਵਿੱਤਰ ਸਿੰਘ ਜੀ, ਯੂਬਾ ਸਿਟੀ ਤੋਂ ਆਏ ਆ ਤੁਸੀਂ ਵੀ? ਸੈਕਰਾਮੈਂਟੋ ਤੋਂ। ਸੈਕਰਾਮੈਂਟੋ ਤੋਂ। ਜਗਦੀਪ ਸਿੰਘ ਢਿੱਲੋਂ ਦਾ ਡੈਡੀ ਆ। ਠੀਕ ਆ ਜੀ, ਠੀਕ ਆ। ਇਹ ਜਗਦੀਪ ਸਿੰਘ ਢਿੱਲੋਂ ਉਹੀ ਨੇ ਜਿਹੜੇ ਕਵਰਡ ਕੈਲੀਫੋਰਨੀਆ ਦਾ ਆਪਣੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੇ ਹੁੰਦੇ, ਉਹਨਾਂ ਦੇ ਪਿਤਾ ਜੀ ਆ। ਸੋ ਤੁਸੀਂ ਵੀ ਸੇਵਾਵਾਂ ਸਵੇਰ ਤੋਂ ਲੱਗੇ ਹੋਏ ਆ? ਕੱਲ ਦੇ ਲੱਗੇ ਆ ਜੀ। ਕੱਲ ਦੇ ਲੱਗੇ ਹੋਏ ਹਾਂਜੀ ਆ। ਹਾਂਜੀ। ਸੋ ਸੰਗਤਾਂ 'ਚ ਬਹੁਤ ਉਤਸ਼ਾਹ ਆ, ਬਹੁਤ ਭਾਰੀ ਸੰਗਤ ਦਾ ਇਕੱਠ ਆ। ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਚਲੋ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ ਸਾਰਿਆਂ ਨੂੰ ਜੀ। ਜੀ। ਸੋ ਦੇਖੋ ਦੂਰੋਂ ਨੇੜਿਓਂ ਸੰਗਤਾਂ ਜਿਹੜੀਆਂ ਉਹ ਚੱਲ ਗਈਆਂ ਆ ਤੇ ਇਹ ਇਸ ਟਾਈਮ ਸੇਵਾਵਾਂ ਜਿਹੜੀਆਂ ਨਿਭਾ ਰਹੇ ਆ। ਸੋ ਜਿੱਦਾਂ ਦੱਸ ਰਹੇ ਇਸ ਵਾਰ ਸੰਗਤ ਬਹੁਤ ਆ, ਬਹੁਤ ਉਤਸ਼ਾਹ ਆ।
ਲੋਕਾਂ ਨੂੰ 2 ਵਰਿਆਂ ਬਾਅਦ ਇਹ ਮੌਕਾ ਮਿਲਿਆ ਆ। ਸੋ ਪ੍ਰਣਾਮ ਸ਼ਹੀਦਾਂ ਨੂੰ ਲੰਗਰ ਗਰੁੱਪ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਉਹਨਾਂ ਨੇ ਇੰਨੀ ਦੂਰੋਂ ਆ ਕੇ ਵੀ ਇੱਥੇ ਸੈਲਮਾ ਗੁਰਦੁਆਰਾ ਸਾਹਿਬ ਨਗਰ ਕੀਰਤਨ ਦੇ ਵਿੱਚ ਸੇਵਾਵਾਂ ਕੀਤੀਆਂ ਨੇ। ਇੱਥੇ ਹੀ ਅੱਜ ਦੇ ਇਸ ਰਿਪੋਰਟ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਰ ਦੇ ਨਾਲ ਮਗਰ ਜਾਣਾ ਹੈ। ਜਿਹੜਾ ਆਪਣਾ ਰੂਟ ਹੈ ਉਹ 30 ਤੋਂ ਖੱਬੇ ਮੋਰੇ ਨਾਲ ਹੀ ਰੋਜ਼ ਐਵਨਿਊ ਆਉਂਦੀ ਆ, ਉਹਦੇ ਤੇ ਰਾਈਟ ਮੁੜਨਾ, ਉਹ ਜਾ ਕੇ ਜੌਨਸਨ ਐਵਨਿਊ ਤੇ ਲੈਫਟ ਤੇ ਹੰਟਸਵਿਲ ਤੇ ਫਿਰ ਰਾਈਟ ਮੁੜਨਾ। ਤੇ ਇਸੇ ਤਰ੍ਹਾਂ ਬਾਕੀ ਤੇ ਉਹੀ ਸੇਮ ਰੂਟ ਹੈ। ਸਾਡੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਾਂ ਜਿਹੜੀ ਲੋਕਲ ਕਮਿਊਨਿਟੀ ਹੈ ਉਹਨੂੰ ਆਪਾਂ ਬੜੇ ਡਿਸਪਲਿਨ ਦਾ ਜਿਹੜਾ ਇਹ ਪੇਸ਼ ਹੋਣਾ ਹੈ ਕਿ ਜਿਸ ਤਰ੍ਹਾਂ ਸਾਡੇ ਜਿਹੜੇ ਸੇਵਾਦਾਰ ਹੈ ਤੇ ਸਾਡੇ ਪੁਲਿਸ ਅਫਸਰ ਸਿਟੀ ਦੇ ਜਾਂ ਜਿੰਨੇ ਵੀ ਸੇਵਾਦਾਰ ਪ੍ਰਬੰਧ ਹਨ ਉਹਨਾਂ ਨੂੰ ਜ਼ਰੂਰ ਸੁਣੋ। ਆਪਾਂ ਲੋਕਾਂ ਦੀ ਜਿਹੜੇ ਕਈ ਵਾਰੀ ਪਿਛਲੇ ਸਾਲਾਂ 'ਚ ਦੇਖਣ ਨੂੰ ਮਿਲਦਾ ਕਿ ਕਾਹਲੀ ਦੇ ਵਿੱਚ ਆਪਾਂ ਲੋਕਾਂ ਦੇ ਜਿਹੜੇ ਗਾਰਡਨ ਆ ਘਾਹ ਦੇ ਵਿੱਚ ਤੁਰਨ ਲੱਗ ਪੈਂਦੇ ਆ। ਆਪਾਂ ਉਹ ਨਾ ਕਿ ਆਪਾਂ ਗੁਰੂ ਮਹਾਰਾਜ ਦੇ ਮਗਰ ਦਾ ਵਾਹਿਗੁਰੂ ਦੇ ਮੰਤਰ ਦਾ ਪਾਠ ਬਹੁਤ ਧਿਆਨ ਵਿੱਚ ਰੱਖਣ ਵਾਲੀ ਗੱਲ ਹੈ। ਸਾਰੀ ਹੀ ਸੰਗਤ ਹੱਥ ਜੋੜ ਕੇ ਬੇਨਤੀ ਹੈ ਸਾਡੇ ਸੇਵਾਦਾਰ ਇੱਕ ਇੱਧਰਲੇ ਪਾਸੇ ਦੂਏ ਪਾਸੇ ਪ੍ਰਸ਼ਾਦੀ ਸੇਵਾ ਕਰਕੇ ਜਿਹਨਾਂ ਸੰਗਤਾਂ ਨੇ ਅੰਦਰ ਮਹਾਰਾਜ ਦੇ ਹਾਜ਼ਰੀ ਨਹੀਂ ਭਰੀ ਕੋਈ ਇੱਧਰ ਮੱਥਾ ਵੀ ਮੱਥਾ ਟੇਕ ਸਕਦੇ ਹੋ। ਸੋ ਬਹੁਤ ਬਹੁਤ
ਵਾਹਿਗੁਰੂ 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 ਬਰਸਣ ਆਇਆ
ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਸੋ ਅੰਮ੍ਰਿਤ ਗੁਰ ਤੇ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ 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 ਗੁਰ ਤੇ ਪਾਇਆ You want to meet him? Myself, yeah. All right. Let's go.
Who put the soda right there? Huh? I'll just have it back. ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੁੜੇ ਹੋਏ ਹੋ ਤੁਸੀਂ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਇਸ ਵੇਲੇ ਆਪਾਂ ਖੜੇ ਹਾਂ ਸੈਲਮਾ ਗੁਰਦੁਆਰਾ ਸਾਹਿਬ ਦੇ ਵਿੱਚ, ਜਿੱਥੇ ਨਗਰ ਕੀਰਤਨ ਕੱਢੇ ਜਾ ਰਹੇ ਨੇ। ਕੋਵਿਡ ਦੇ ਮਾਰ ਦੁਨੀਆ ਨੇ ਝੱਲੀ ਆ। ਕੋਵਿਡ ਦੇ ਕਰਕੇ ਬਹੁਤ ਸਾਰੇ ਪੱਛਮੀ ਯੂਰਪ ਜਾਂ ਹੋਰ ਦੇਸ਼ਾਂ ਦੇ ਵਿੱਚ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਵਾ। ਜਕਾਰਾ ਮੂਵਮੈਂਟ ਦੇ ਨਾਲ ਜਿਹੜੇ ਲੋਕ ਜੁੜੇ ਹੋਏ ਨੇ ਉਹਨਾਂ ਨੂੰ ਪਤਾ ਹੈ ਕਿ ਜਕਾਰਾ ਮੂਵਮੈਂਟ ਜਿਹੜੀ ਆ ਉਹ ਉਹਨਾਂ ਦੀਆਂ ਹੋਰ ਜਿਹੜੀਆਂ ਅਦਾਰੇ ਆ ਉਹਨਾਂ ਦੇ ਨਾਲ ਜੁੜੇ ਜਾਂ ਉਹਨਾਂ ਦੇ ਨਾਂ ਹੇਠ ਕੰਮ ਕਰ ਰਹੇ ਨੇ। ਉਹ ਕੋਵਿਡ ਨਾਲ ਵੀ ਇੱਕ ਜਥੇਬੰਦੀ ਜੁੜੀ ਹੈ ਜਿਹਦਾ ਨਾਂ ਹੈਗਾ ਜਕਾਰਾ ਹੈਲਥ ਟੀਮ। ਅੱਜ ਹੈਲਥ ਟੀਮ ਨੇ ਇਹਨਾਂ ਨੇ ਇੱਥੇ ਬੂਥ ਲਾਇਆ ਹੋਇਆ ਕੋਵਿਡ ਦੇ ਨਾਲ ਨਜਿੱਠਣ ਦੇ ਲਈ ਲੋਕਾਂ ਨੂੰ ਅਵੇਅਰ ਤਾਂ ਕਰ ਹੀ ਰਹੇ ਨੇ, ਨਾਲੋਂ ਨਾਲ ਕੀ ਹੋਰ ਪਰਪਸ ਵਾਸਤੇ ਕੰਮ ਕਰ ਰਹੇ ਨੇ, ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕਿਵੇਂ ਤੁਸੀਂ? ਬਹੁਤ ਵਧੀਆ। ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਪਾਇਲ ਕੌਰ। ਪਾਇਲ ਜੀ, ਸਾਨੂੰ ਇਹ ਦੱਸੋ ਵੀ ਅੱਜ ਦਾ ਜਿਹੜਾ ਇੱਥੇ ਪਰਪਸ ਹੈਗਾ ਇੱਥੇ ਬੂਥ ਲਾਉਣ ਦਾ, ਉਹ ਕੀ ਹੈ ਤੁਹਾਡਾ? ਸਾਡਾ ਪਰਪਸ ਇਹ ਸੀਗਾ ਕਿ ਸਲਮਾ ਨਗਰ ਕੀਰਤਨ ਇੰਨੀ ਵੱਡੀ ਇਵੈਂਟ ਆ ਕਿ ਸਾਰੇ ਪੰਜਾਬੀ ਫ੍ਰੈਜ਼ਨੋ, ਟਰਲੌਕ, ਆਲ ਦ ਵੇ ਸੈਕਰਾਮੈਂਟੋ ਉੱਥੋਂ ਆਉਂਦੇ ਇੱਥੇ। ਸਾਡੇ ਇਹ ਚਾਂਸ ਹੈ ਕਿ ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਆਪਾਂ ਪੈਂਡੈਮਿਕ 'ਚੋਂ ਬਾਹਰ ਨਿਕਲ ਰਹੇ ਹਾਂ ਕਿ ਅਸੀਂ ਇੱਕ ਵਾਰੀ ਕਲੀਨਿਕ ਲਾਈਏ ਕਿ ਜਿੱਥੇ ਲੋਕੀ ਸੈਕਰਾਮੈਂਟੋ ਤੋਂ ਵੀ ਲੋਕੀ ਆਪਣਾ ਗੁਰਦੁਆਰੇ 'ਤੇ ਟੀਕਾ ਲਵਾ ਸਕਦੇ ਆ। ਅਸੀਂ ਜਾਣਕਾਰੀ ਵੀ ਦੇ ਰਹੇ ਹਾਂ ਕੋਵਿਡ ਦੇ ਬਾਰੇ, ਅਤੇ ਹੋਰ ਵੀ ਕੋਈ ਅਸੀਂ ਕਨੈਕਸ਼ਨਸ ਬਣਾ ਰਹੇ ਹਾਂ ਬੇਸਿਕਲੀ ਕਮਿਊਨਿਟੀਜ਼ 'ਚ ਲੋਕਾਂ ਨੂੰ, ਕਿ ਅਗਰ ਉਹਨਾਂ ਨੂੰ ਬਾਅਦ 'ਚ ਮੈਡੀਕਲ ਦੀ ਜਾਣਕਾਰੀ ਚਾਹੀਦੀ ਹੈ ਜਾਂ ਫਿਰ ਉਵੇਂ ਦੀ ਚੀਜ਼ਾਂ ਦੀ ਜਾਣਕਾਰੀ ਚਾਹੀਦੀ ਹੈ, ਇਹ ਬੀਬੀ ਨੂੰ ਪਤਾ ਹੈ ਕਿ ਇੱਥੇ ਕਮਿਊਨਿਟੀ ਹੈਲਥ ਵਰਕਰ ਜਾਂ ਪਾਇਲ ਹੈ ਕਿ ਮੈਨੂੰ ਫੋਨ ਕਰ ਸਕਦੀ ਕਿ ਉਹ ਮੇਰੀ ਮਦਦ ਕਰੂਗੀ ਉਹ ਇਸ ਚੀਜ਼ਾਂ 'ਚ। ਸੋ ਸਾਡਾ ਦੋ ਤਰਫਾ ਮਿਸ਼ਨ ਹੀ ਹੈ ਕਿ ਵੈਕਸੀਨੇਟ ਕਰਾਉਣੀ ਹੈ ਅਤੇ ਇੱਕ ਕਮਿਊਨਿਟੀ ਨਾਲ ਕਨੈਕਸ਼ਨ ਬਣਾਈਏ ਕਿ ਉਹਨਾਂ ਨੂੰ ਸਾਡੇ ਬਾਰੇ ਪਤਾ ਹੋਵੇ ਕਿ ਅਸੀਂ ਹੈਗੇ ਆ ਉਹਨਾਂ ਦੀ ਸੇਵਾ ਦੇ ਲਈ। ਠੀਕ ਹੈ। ਅੱਛਾ, ਸਾਨੂੰ ਇਹ ਦੱਸੋ ਵੀ ਤੁਸੀਂ ਇੱਕ ਪੁਲ ਵਾਂਗ ਕੰਮ ਕਰਦੇ ਹੋ ਨਾ ਪੇਸ਼ੈਂਟ ਤੇ ਅਥਾਰਟੀਜ਼। ਅੱਜ ਜਿਹੜੀਆਂ ਤੁਹਾਡੇ ਨਾਲ ਹੈਲਥ ਵਰਕਰਸ ਆਏ ਨੇ ਜਿਹੜੇ ਇੱਥੋਂ ਦੇ? ਹਾਂਜੀ, ਸਾਡੇ ਨਾਲ ਕਮਿਊਨਿਟੀ ਹੈਲਥ ਵਰਕਰਸ ਅਸੀਂ ਟ੍ਰੇਨਿੰਗ ਇੱਥੇ ਇੱਕ ਫ੍ਰੈਜ਼ਨੋ 'ਚ ਕੋਅਲਿਸ਼ਨ ਆ ਕਿ ਇਮੀਗ੍ਰੈਂਟ ਰੈਫਿਊਜੀ ਕੋਅਲਿਸ਼ਨ, ਉਹਦੇ ਥੱਲੇ ਇੱਕ ਪੰਜਾਬੀਆਂ ਦੀ ਕੋਅਲਿਸ਼ਨ, ਮਾਂਗ ਲੋਕਾਂ ਦੀ ਕੋਅਲਿਸ਼ਨ, ਮੈਕਸੀਕਨ ਲੋਕਾਂ ਦੀ ਕੋਅਲਿਸ਼ਨ, ਅਤੇ ਅਸੀਂ ਪੰਜਾਬੀ ਹਾਂ। ਸੋ ਸਾਡੀ ਕੋਅਲਿਸ਼ਨ ਜਕਾਰਾ ਹੈਲਥ ਪ੍ਰੈਜ਼ੈਂਟ ਕਰਦੀ ਹੈ। ਸੋ ਅਸੀਂ ਅ ਟੀਮ ਆਫ 13-14 ਕਮਿਊਨਿਟੀ ਹੈਲਥ ਵਰਕਰਸ ਅਸੀਂ ਟ੍ਰੇਨਡ ਹੋਏ ਹਾਂ ਕਿ ਅਸੀਂ ਕਮਿਊਨਿਟੀ 'ਚ ਜਾ ਕੇ ਲੋਕਾਂ ਦੀ ਸਿਹਤ ਵਧਾ ਸਕੀਏ, ਅਤੇ ਉਹਨਾਂ ਨਾਲ ਅਸੀਂ ਵੋਲੰਟੀਅਰਸ ਵੀ, ਇੰਟਰਨਸ ਵੀ ਰੱਖੇ ਹੋਏ ਆ ਕਿ ਸਾਡੇ ਇਸ ਵੈਕਸੀਨਾਂ ਦੀ ਅਤੇ ਹੋਰ ਇਵੈਂਟਸ ਦੀ ਉਹ ਸਹਾਇਤਾ ਕਰ ਸਕਦੇ ਆ। ਠੀਕ ਹੈ। ਕਿੰਨੇ ਕੁ ਪੇਸ਼ੈਂਟ ਤੁਹਾਡੇ ਕੋਲ ਅੱਜ ਆਏ ਨੇ? ਕਿੰਨੇ ਕੁ ਇਨਕੁਆਇਰੀਜ਼ ਆਈਆਂ ਨੇ? ਕਿੰਨੇ ਕੁ ਲੋਕਾਂ ਨੇ ਆਪਣੇ ਆਪ ਨੂੰ ਲਿਆਂਦਾ ਤੁਹਾਡੇ ਕੋਲ? ਹਾਂਜੀ, ਅੱਜ ਅਸੀਂ ਆਲਰੇਡੀ ਆਈ ਵੁੱਡ ਸੇ ਅਸੀਂ ਸਾਡੇ ਟੇਬਲਸ ਦੇ ਵਿੱਚ ਅਸੀਂ 50 ਲੋਕਾਂ ਤੋਂ ਉੱਤੇ ਗੱਲ ਕੀਤੀ ਹੋਣੀ ਹੈ। ਉਹਨਾਂ ਨਾਲ ਬਸ ਕਨੈਕਸ਼ਨਸ ਬਣਾਏ ਹੋਏ ਆ ਕਿ ਉਹਨਾਂ ਨੂੰ ਸਾਡਾ ਨਾਮ ਪਤਾ ਹੋਵੇ। ਪਰ ਵੈਕਸੀਨਸ ਵਾਈਜ਼ ਹੁਣ ਅਸੀਂ ਘੰਟੇ ਤੱਕ ਇੱਥੇ ਹੋਏ ਹਾਂ ਅਤੇ ਆਲਰੇਡੀ ਐਟ ਲੀਸਟ 7-8 ਲੋਕਾਂ ਨੇ ਟੀਕੇ ਲਵਾਏ ਹੋਏ ਹੈ। ਬੱਚਿਆਂ ਨੇ, ਬਜ਼ੁਰਗਾਂ ਨੇ ਅਤੇ ਮਿਡਲ ਏਜ ਲੋਕਾਂ ਨੇ, ਉਹਨਾਂ ਸਾਰਿਆਂ ਨੇ ਲਵਾਏ ਹੋਏ ਆ। ਸੋ ਦੈਟਸ ਅ ਰੀਅਲੀ ਗੁੱਡ ਨੰਬਰ, ਕਿਉਂਕਿ ਹੁਣ ਓਮਿਕਰੋਨ ਵੀ ਨਹੀਂ ਹੈਗਾ, ਹੁਣ ਸਰਜ ਵੀ ਨਹੀਂ ਹੈਗੀ ਹੁਣ। ਸੋ that's a really good number for ਕਿ ਸਾਡੇ ਕੇਸਿਸ ਵੀ ਘੱਟ ਆ, ਅਤੇ ਫਿਰ ਵੀ ਇਹਨਾਂ ਲੋਕਾਂ ਨੇ 5-6 ਜਾਣਿਆਂ ਨੇ ਹਜੇ ਵੀ ਵੈਕਸੀਨ ਲਵਾਈ ਹੈ, ਅਤੇ ਹੋਰ ਅਸੀਂ ਐਕਸਪੈਕਟ ਕਰਦੇ ਹਾਂ। ਅਥਾਰਟੀਜ਼ ਐਪਰੀਸ਼ੀਏਟ ਕਰਦੀਆਂ ਹੋਣਗੀਆਂ ਕਿ ਤੁਸੀਂ ਆਪਦੀ ਕਮਿਊਨਿਟੀ ਲਈ ਕੰਮ ਕਰ ਰਹੇ ਹੋ, ਜਾਂ ਕਿਸ ਤਰ੍ਹਾਂ ਦਾ ਉਹਨਾਂ ਦਾ? ਹਾਂਜੀ ਹਾਂਜੀ, ਈਵਨ ਮੇਰੇ ਘਰੇ ਮੇਰੇ ਪੇਰੈਂਟਸ ਉਹ ਪ੍ਰਾਊਡ ਆ ਕਿ ਮੈਂ ਬਾਹਰ ਜਾ ਕੇ ਐਵੇਂ ਦਾ ਕੰਮ ਕਰਦੀ ਹਾਂ। ਮੈਂ ਕਮਿਊਨਿਟੀ ਦੇ ਨਾਲ ਉਹਨਾਂ ਨੂੰ ਕਾਲਸ ਆਉਂਦੀ ਕਿ ਪਾਇਲ ਅਜੇ ਇੱਥੇ ਲੱਗੀ ਹੋਈ ਸੀ ਕਿ ਇੱਥੇ ਜਕਾਰਾ ਕੰਮ ਕਰ ਰਿਹਾ। ਸੋ ਅ ਲੋਟ ਆਫ ਲੋਕ ਬਹੁਤ ਅਪਰੀਸ਼ੀਏਟਿਵ ਆ ਕਿ ਇੱਥੇ ਬੀਬੀ ਜੀ ਉਹਨਾਂ ਨੇ ਟੀਕਾ ਲਵਾ ਰਹੇ ਆ। ਉਹਨਾਂ ਨਾਲ ਸਾਨੂੰ
ਕਿੰਨੀਆਂ ਬਲੇਸਿੰਗਸ ਦਿੰਦੇ ਕਿ ਅਸੀਂ ਐਵੇਂ ਦਾ ਕੰਮ ਕਰਦੇ ਹਾਂ। ਤੇ ਇੱਥੇ ਜਿਹੜੇ ਕਮਿਊਨਿਟੀ ਮੈਂਬਰਸ ਹੈ ਗੁਰਦੁਆਰੇ ਦੇ, ਉਹ ਵੀ ਬਹੁਤ ਸਾਡੀ ਸਹਾਇਤਾ ਕੀਤੀ ਹੈ ਇਹ ਪ੍ਰੋਸੈਸ, ਐਂਡ ਦੇ ਵਰ ਰੀਲੀ ਪ੍ਰਾਊਡ ਆਫ ਅਸ ਕਿ ਅਸੀਂ ਇੱਥੇ ਕਲੀਨਿਕ ਲਾਇਆ ਆ ਉਹਨਾਂ ਦੇ ਨਾਲ, ਤੇ ਅਸੀਂ ਇੰਨੀ ਉਮਰ ਦੇ ਬੱਚੇ ਐਵੇਂ ਦਾ ਕੰਮ ਕਰ ਰਹੇ ਹਾਂ। ਬਿਲਕੁਲ ਐਪਰੀਸ਼ੀਏਟ ਹੈ ਤਾਂ। ਪਰ ਅੱਜ ਦਾ ਜੋ ਰਿਸਪੌਂਸ ਮਿਲਿਆ, ਕੀ ਵਧੀਆ ਲੱਗਦਾ ਤੁਹਾਨੂੰ? ਕੀ ਲੱਗਦਾ ਜੋ ਅਵੇਅਰਨੈਸ ਲਿਆਉਣ ਦਾ ਮੰਤਵ ਸੀ ਉਹ ਪੂਰਾ ਹੋ ਸਕਿਆ, ਜੋ ਹੋਰ ਪਰਪਸ ਸੀਗੇ ਉਹ ਹੋਏ ਆ ਕਿਤੇ ਨਾ ਕਿਤੇ? ਹਾਂਜੀ, ਆਈ ਥਿੰਕ ਐਜ਼ ਅ ਟੀਮ ਅਸੀਂ ਸਾਰਿਆਂ ਨੂੰ ਲੱਗਦਾ ਕਿ ਅੱਜ ਵਧੀਆ ਹੋ ਰਿਹਾ ਕਿ ਅਸੀਂ ਐਕਸਪੈਕਟਡ ਨੰਬਰਸ ਆਫ ਵੈਕਸੀਨ ਜਿਹਨੇ ਸੀ ਲੋਕਾਂ ਨੇ ਜਿਹੜਾ ਲਵਾਉਣਾ ਸੀ ਨੰਬਰ, ਉਹ ਜਿੰਨਾ ਮਰਜ਼ੀ ਹੋਵੇ ਅਸੀਂ ਉਨੀ ਇਹਦੀ ਫਿਕਰ ਨਹੀਂ ਕਰਦੇ, ਪਰ ਜਿਹੜੇ ਅਸੀਂ ਲੋਕਾਂ ਨਾਲ ਗੱਲਾਂ ਕਰਦੇ ਹਾਂ ਕਿ ਅਸੀਂ ਕਨੈਕਸ਼ਨਸ ਬਣਾਉਂਦੇ ਹਾਂ, ਉਹ ਕਾਫੀ ਰਿਸਪੌਂਸ ਵਧੀਆ ਸੀਗਾ। ਲੋਕੀ ਨਾਲ ਜਾਂਦੇ ਟੇਬਲ ਦੇ ਕੇ ਫਿਰ ਸਾਡੇ ਨਾਲ ਗੱਲ ਕਰਨਾ ਮੰਗਦੇ ਆ, ਤੇ ਰਿਸਪੌਂਸ ਵਧੀਆ ਸੀ ਬਹੁਤ। ਜੀ ਪਾਇਲ, ਥੈਂਕ ਯੂ ਸੋ ਮਚ ਸਾਡੇ ਨਾਲ ਗੱਲਬਾਤ ਕਰਨ ਲਈ। ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਆਪਣੇ ਨਾਲ ਜਕਾਰਾ ਮੂਵਮੈਂਟ ਤੋਂ ਪਾਇਲ। ਇਹਨਾਂ ਦਾ ਕਹਿਣਾ ਵਾ ਕਿ ਇਹਨਾਂ ਦਾ ਜਿਹੜਾ ਮੰਤਵ ਆ ਉਹ ਇਹ ਹੈ ਕਿ ਸਾਡੇ ਭਾਈਚਾਰੇ, ਸਾਡੀ ਕਮਿਊਨਿਟੀ ਦੇ ਵਿੱਚ ਕੋਵਿਡ ਨੂੰ ਲੈ ਕੇ ਜੋ ਵਹਿਮ ਭਰਮ ਨੇ ਉਹਨਾਂ ਨੂੰ ਦੂਰ ਕਰਨਾ ਵਾ, ਤੇ ਉਸ ਤੋਂ ਬਾਅਦ ਲੋਕਾਂ ਨੂੰ ਇਹਦੇ ਬਾਰੇ ਅਵੇਅਰ ਕਰਨਾ, ਤੇ ਜੇਕਰ ਕਿਸੇ ਨੇ ਕੋਈ ਟੀਕਾ ਲਵਾਉਣਾ, ਵੈਕਸੀਨੇਸ਼ਨ ਕਰਵਾਉਣੀ ਆ, ਜਾਂ ਜਿਹੜੇ ਵੈਕਸੀਨੇਟ ਹੋਏ ਨੇ ਉਹਨਾਂ ਨੇ ਹੋਰ ਡੋਜ਼ ਲੈਣੀ ਆ, ਤਾਂ ਉਹ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਨੇ। ਜਿਹੜੀਆਂ ਇੱਥੋਂ ਦੀਆਂ ਅਥਾਰਟੀਜ਼ ਨੇ, ਮੈਡੀਕਲ ਅਥਾਰਟੀਜ਼ ਜਾਂ ਹੈਲਥ ਦੇ ਨਾਲ ਜੁੜੀਆਂ ਅਥਾਰਟੀਜ਼ ਨੇ, ਹੈਲਥ ਦੇ ਨਾਲ ਜੁੜਿਆ ਡਿਪਾਰਟਮੈਂਟ ਆ, ਉਹਨਾਂ ਦੇ ਸਹਿਯੋਗ ਦੇ ਨਾਲ ਇਹ ਜਿਹੜੇ ਚੀਜ਼ ਆ ਕਰ ਰਹੇ ਨੇ ਲਗਾਤਾਰ। ਸੋ ਪੰਜਾਬੀ ਰੇਡੀਓ USA ਦੇ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ। ਅਸੀਂ ਇਸੇ ਤਰ੍ਹਾਂ ਤੁਹਾਡੇ ਨਾਲ ਹੋਰ ਰਿਪੋਰਟਾਂ ਵੀ ਲੈ ਕੇ ਆਉਂਦੇ ਸਾਹਮਣੇ ਰਹਾਂਗੇ। ਪਰ ਇਹ ਨੇਕ ਉਪਰਾਲਾ ਵਾ, ਜਿਹੜੇ ਲੋਕ ਕੋਵਿਡ ਤੋਂ ਡਰਦੇ, ਕਿਸੇ ਨਾਲ ਗੱਲ ਨਹੀਂ ਕਰਦੇ ਜਾਂ ਕੋਵਿਡ ਤੋਂ ਖੌਫ ਖਾਂਦੇ ਆ, ਤਾਂ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇਹੋ ਜਿਹੇ ਕੈਂਪ ਜਿਹੜੇ ਉਹ ਜ਼ਰੂਰ ਵਿਜ਼ਿਟ ਕਰਨੇ ਚਾਹੀਦੇ, ਜਿੱਥੇ ਤੁਹਾਡੇ ਡਰ ਹੀ ਨਹੀਂ ਦੂਰ ਕੀਤੇ ਜਾਂਦੇ, ਬਲਕਿ ਤੁਹਾਡੀ ਵੈਕਸੀਨੇਸ਼ਨ ਵੀ ਕੀਤੀ ਜਾਂਦੀ ਹੈ। ਬਹੁਤ ਬਹੁਤ ਧੰਨਵਾਦ, ਜੁੜੇ ਰਹੋ।